ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਹਰ ਰਾਇਆ ਕਰ ਕਿਰਪਾ ਪ੍ਰਤਪਾਲਣ ਲਾਗਾ ਕਰੀ ਤੇਰਾ ਕਰਾਇਆ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਝੋ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਝੋ ਸ਼ਾਸਤਰ ਖਟ ਇੰਗ ਗਿਰਨ ਜੜ ਜਾਏ ਅੰਧ ਲਖੈ ਬਦਰ ਸੁਣੈ ਜਾਓ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੈ ਭੂਖਾ। ਉਤ ਹੋਰ ਨਾਹੀ ਕੋਈ, ਨਾ ਕੋ ਹੁਆ ਨਾ ਕੋ ਹੋਈ। ਜੇ ਬੜ ਆਪ ਤੇ ਬੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਕਮ ਜਾਤਾ, ਨਾਨਕ ਨਾਵੈ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਹਰਿ ਧੰਨਵਾਦ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸੰਭਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਤਿੰਨਾਂ ਗੁਰਮੁਖਾਂ ਦੀ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਸ ਗਈ ਹੈ। ਕਿਉਂਕਿ ਸੰਸਾਰ ਵਿੱਚ ਕੁਝ ਉਹ ਲੋਕ ਹੋਇਆ ਕਰਦੇ ਹੈ ਜਿਨ੍ਹਾਂ ਨੂੰ ਕੇਵਲ ਆਪਣੀ ਕੁਲ ਦਾ ਦੇਖ ਕਰਕੇ ਕਿ ਸਾਡੇ ਕੁਲ ਦੇ ਵਿੱਚ ਕਿਹੋ ਜਿਹੇ ਢੰਗ ਦੇ ਨਾਲ ਜੀਵਨ ਨਿਰਵਾਹ ਕਰਿਆ ਕਰਦੇ ਸਨ, ਉਹ ਕੁਲ ਦੀ
ਲੱਜਾ ਰੱਖਦਿਆਂ ਹੋਇਆਂ ਜਗਤ ਅੰਦਰ ਜੀਵਨ ਨਿਰਵਾਹ ਕਰਦੇ ਆ। ਕੁਝ ਲੋਕ ਅਜਿਹੇ ਹੁੰਦੇ ਆ ਜਿਹੜੇ ਆਪਣੇ ਪਰਿਵਾਰ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਨੇ। ਜਿਵੇਂ ਪਰਿਵਾਰ ਦੇ ਵਿੱਚ ਉਹਨਾਂ ਦੇ ਸਖੇ ਸੰਬੰਧੀ ਰਹਿੰਦੇ ਆ, ਉਸੇ ਤਰ੍ਹਾਂ ਹੀ ਉਹ ਯਤਨ ਕਰਦੇ ਆ ਕਿ ਜਿਵੇਂ ਸਾਡੇ ਪਰਿਵਾਰ ਦੀ ਮਰਜ਼ਾਦਾ ਹੈ ਤਿਵੇਂ ਅਸੀਂ ਜੀਵਨ ਨਿਰਵਾਹ ਕਰਨਾ ਹੈ। ਬਾਕੀ ਪਰਿਵਾਰ ਦੇ ਜੀਅ ਭਾਵੇਂ ਪਰਮੇਸ਼ਰ ਦੇ ਸਤਸੰਗੀ ਨਾ ਹੋਣ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਾ ਕਰਨ ਵਾਲੇ ਹੋਣ, ਪਰ ਲੋਕ ਲੱਜਾ ਰੱਖਣ ਦੇ ਵਾਸਤੇ ਕੁਝ ਅਜਿਹੇ ਸੁਭਾਅ ਦੇ ਜਗਤ ਦੇ ਸੰਸਾਰ ਦੇ ਜੀਵ ਹੈ। ਉਹ ਲੋਕ ਲੱਜਾ ਰੱਖਦਿਆਂ ਹੋਇਆਂ ਪਰਿਵਾਰ ਦੇ ਸੁਭਾਵਾਂ ਵੱਲ ਦੇਖ ਕੇ ਹੀ ਪਰਮੇਸ਼ਰ ਦਾ ਭਜਨ ਨਹੀਂ ਕਰਦੇ। ਕੁਝ ਉਹ ਸੰਸਾਰ ਦੇ ਤੀਸਰੇ ਵਰਗ ਦੇ ਲੋਕ ਹੈ ਜਿਹੜੇ ਸੰਸਾਰ ਨੂੰ ਦੇਖ ਕਰਕੇ ਚੱਲਦੇ ਹੈ ਕਿ ਜਗਤ ਅੰਦਰ ਕਿਸ ਢੰਗ ਦੇ ਨਾਲ ਜਗਤ ਦੇ ਲੋਕ ਨਿਰਵਾਹ ਕਰਦੇ ਹੈ, ਜੀਵਨ ਕਿਸ ਢੰਗ ਦੇ ਨਾਲ ਆਪਣਾ ਬਤੀਤ ਕਰਦੇ ਹੈ। ਜਿਹੋ ਜਿਹੇ ਕੋਈ ਨਾ ਕੋਈ ਸੰਸਾਰ ਦੇ ਅੰਦਰ ਰੀਤੀ ਧਾਰਨ ਕਰ ਲੈਂਦਾ ਹੈ, ਨਿਤ ਕੋਈ ਨਾ ਕੋਈ ਜਗਤ ਰੀਤੀ ਨਵੀਂ ਧਾਰਨ ਕਰਦਾ ਹੈ। ਉਹ ਲੋਕ ਉਹਨਾਂ ਵੱਲ ਦੇਖ ਕੇ ਹੀ ਆਪਣਾ ਜਿਹੜਾ ਜੀਵਨ ਹੈ ਸੰਸਾਰ ਦੇ ਲੋਕਾਂ ਵੱਲ ਦੇਖ ਕਰਕੇ ਉਸੇ ਤਰ੍ਹਾਂ ਹੀ ਢਾਲ ਦਿੰਦੇ ਹੈ। ਪਰ ਕੁਝ ਉਹ ਬੰਦਗੀ ਕਰਨ ਵਾਲੇ ਮਹਾਂਪੁਰਖ ਗੁਰਮੁਖ ਪਿਆਰੇ ਹੋਇਆ ਕਰਦੇ ਹੈ, ਜਿਨ੍ਹਾਂ ਨੂੰ ਨਾ ਤਾਂ ਆਪਣੀ ਕੁਲ ਦੀ ਰੀਤੀ ਦੇ ਨਾਲ ਕੋਈ ਪਿਆਰ ਹੁੰਦਾ, ਨਾ ਕੋਈ ਪਰਿਵਾਰ ਦੇ ਨਾਲ ਉਹਨਾਂ ਦਾ ਹਿਰਦਿਓਂ ਸਨੇਹ ਹੁੰਦਾ, ਨਾ ਰੰਗਾ ਰੰਗਾਂ ਦੀ ਦੁਨੀਆ ਦੀ ਰੀਤੀ ਅਨੁਸਾਰ ਉਹ ਸੰਸਾਰ ਦੇ ਨਾਲੋਂ ਇੱਕ ਨਿਵੇਕਲਾ ਰਸਤਾ ਧਾਰਨ ਕਰ ਲੈਂਦੇ ਹੈ। ਕੇਵਲ ਪਰਮੇਸ਼ਰ ਦੀ ਬੰਦਗੀ, ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ, ਐਸਾ ਉਹ ਪਰਮਾਰਥ ਦਾ ਰਸਤਾ ਧਾਰਨ ਕਰਦੇ ਹੈ। ਭਾਵ ਭਗਤੀ ਦੇ ਮਾਰਗ ਤੇ ਐਸੇ ਚੱਲਦੇ ਹਨ। ਜਗਤ ਦੇ ਲੋਕ ਭਾਵੇਂ ਉਹਨਾਂ ਨੂੰ ਅਜੋਗ ਲਫ਼ਜ਼ ਬੋਲ ਕਰਕੇ ਕਿਤਨਾ ਹੀ ਭਾਵੇਂ ਉਹਨਾਂ ਦੇ ਚਿੱਤ ਨੂੰ ਡਲਾਉਣ ਦਾ ਯਤਨ ਕਰਦੇ ਹੈ, ਪਰ ਅਡੋਲ ਹੋ ਕੇ ਵਾਹਿਗੁਰੂ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਹੈ। ਇਸ ਪ੍ਰਕਾਰ ਐਸੇ ਜਿਹੜੇ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਮਹਾਂਪੁਰਖ ਹੈ, ਤਿਨਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਦੀ ਵਿਚਾਰ ਅੰਦਰ ਜ਼ਿਕਰ ਕੀਤਾ। ਕਿੰਨੀ ਉੱਚੀ ਉਹਨਾਂ ਦੀ ਅਵਸਥਾ ਹੋ ਜਾਂਦੀ, ਕੁਝ ਵੀ ਸੰਸਾਰ ਦਾ ਉਹਨਾਂ ਦੇ ਮਨ ਨੂੰ ਚੰਗਾ ਨਹੀਂ ਲੱਗਦਾ। ਕੇਵਲ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤ ਹੈ, ਕੇਵਲ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਮਨ ਨੂੰ ਚੰਗਾ ਲੱਗਦਾ ਹੈ। ਜਗਤ ਅੰਦਰ ਹਰ ਇੱਕ ਜੀਵ, ਹਰ ਸ਼ਕਤੀ, ਹਰ ਇੱਕ ਵਸਤੂ ਸਭ ਕੁਝ ਨਾਸਵੰਤ ਜਾਣ ਕੇ, ਮਿਥਿਆ ਹੋਇਆ ਜਾਣ ਕੇ ਕੇਵਲ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਭਾਵਦੇ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ। ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ। ਆਸਾ ਰਾਗ ਅੰਦਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਾਤਾ ਤ੍ਰਿਪਤਾ ਜੀ ਦੀ ਪ੍ਰਥਾਈ ਉਚਾਰਨ ਕੀਤਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਧੀ ਨੂੰ ਤਾਰਦਿਆਂ ਹੋਇਆਂ ਕਿਤਨੇ ਹੀ ਸਮੇਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਤ੍ਰਿਪਤਾ ਜੀ ਮਿਲੇ ਹੈ। ਜਦੋਂ ਦੇਖਿਆ ਕਿ ਹਰ ਸਮੇਂ ਸਿਮਰਨ ਹੀ ਕਰਦੇ ਰਹਿੰਦੇ ਹੈ,
ਪਰਮੇਸ਼ਰ ਦਾ ਨਾਮ ਹੀ ਜਪਦੇ ਰਹਿੰਦੇ ਆ। ਤੇ ਮਾਤਾ ਜੀ ਨੇ ਇੱਕ ਦਿਨ ਬਹੁਤ ਹੈਰਾਨ ਹੋ ਕਰਕੇ ਬੇਨਤੀ ਕੀਤੀ, ਮਹਾਰਾਜ ਕਿਸੇ ਨੂੰ 1 ਘੰਟਾ ਜਾਪ ਕਰਦਿਆਂ ਹੋਇਆਂ ਦੇਖੀਦਾ, ਕਿਤਨੇ ਹੀ ਸੰਸਾਰ ਭਰ ਦੇ ਭਗਤ ਦੇਖੇ ਸੁਣੇ ਆ। ਕੋਈ 1 ਘੰਟਾ, ਕੋਈ 2 ਘੰਟੇ, ਕੋਈ 3-4 ਘੰਟੇ ਜਾਪ ਕਰਦਾ, ਪਰ ਤੁਸੀਂ ਤਾਂ ਕੋਈ ਦੁਨਿਆਵੀ ਗੱਲ ਕਰਦੇ ਨਹੀਂ, ਹਰ ਸਮੇਂ ਨਾਮ ਹੀ ਜਪਦੇ ਰਹਿੰਦੇ ਹੋ। ਇਹਦਾ ਕਾਰਨ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਚਨ ਕੀਤੇ, ਹੈ ਮਾਤਾ ਜੀ ਸੋ ਕਿਉ ਵਿਸਰੈ ਮੇਰੀ ਮਾਏ। ਹੈ ਮੇਰੀ ਮਾਤਾ, ਉਹ ਪਰਮੇਸ਼ਰ ਕਿਉਂ ਸਾਨੂੰ ਯਾਦ ਵਿੱਚੋਂ ਵਿਸਰਨਾ ਕਰੇ। ਦੀ ਪਿਆਸ ਹੈ, ਪਰਮੇਸ਼ਰ ਦੇ ਨਾਮ ਜਪਣ ਦੇ ਜੋ ਗੁਰਮੁਖ ਪਿਆਰੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਸਾਰ ਦੇ ਅੰਦਰ ਭਾਵੇਂ ਜੋ ਕੁਝ ਮਰਜ਼ੀ ਉਹਨਾਂ ਦੇ ਸਾਹਮਣੇ ਪਰੋਸ ਕਰਕੇ ਰੱਖ ਦੇਵੋ, ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਉਹਨਾਂ ਨੂੰ ਕੁਝ ਚੰਗਾ ਨਹੀਂ ਲੱਗਦਾ। ਐਸਾ ਗੁਰਮੁਖਾਂ ਦਾ ਜੀਵਨ ਹੈ। ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰਦੇ ਆ, ਆਸਾ ਰਾਗ ਅੰਦਰ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੰਦੇ ਆ। ਉਹ ਸਰੀਰ ਕਰਕੇ ਭਾਵੇਂ ਸੰਸਾਰ ਅੰਦਰ ਤੁਰੇ ਫਿਰਦੇ ਆ, ਸਰੀਰ ਇੱਕ ਖਲੜਾ ਭਾਵੇਂ ਚੱਲਦਾ ਫਿਰਦਾ ਹੈ, ਪਰ ਉਹ ਪਰਮਾਤਮਾ ਦੀ ਨਜ਼ਰਾਂ ਦੇ ਵਿੱਚ ਮਰੇ ਹੋਏ ਜੀਵ ਹੈ। ਜੇ ਹਿਰਦਿਓਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਨਹੀਂ ਲੱਗਾ ਤਾਂ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨ ਆਉਂਦੇ ਆ, ਅਤਿ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਕਹਿੰਦੇ ਹਨ ਕਿ ਭਾਵੇਂ ਅਤਿ ਸੁੰਦਰ, ਬੜਾ ਸੁੰਦਰ ਸਰੂਪੀ ਹੋਵੇ, ਉੱਚੀ ਕੁਲ ਦੇ ਵਿੱਚ ਜਨਮਿਆ ਹੋਵੇ, ਬਹੁਤ ਧਨਾਢ ਵੀ ਹੋਵੇ, ਫਿਰ ਬਹੁਮੁਖ ਤੋਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਵੀ ਹੋਵੇ, ਪਰ ਜੇ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਨਹੀਂ ਹੈ ਨਾ, ਜਿਉਂਦਾ ਵੀ ਫਿਰ ਮੁਰਦਿਆਂ ਦੇ ਸਮਾਨ ਹੈ। ਉਹ ਜਾਣੋ ਕਿ ਸਰੀਰ ਇੱਕ ਖੱਲੜਾ ਚੱਲਦਾ ਫਿਰਦਾ ਹੈ, ਪਰ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਉਹ ਜੀਵ ਮਰਿਆ ਹੋਇਆ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਆਖਾਂ ਜੀਵਾ ਵਿਸਰੈ ਮਰ ਜਾਓ। ਹੇ ਮਾਤਾ ਜੀ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜੇ ਰਹਿੰਦੇ ਆ, ਉਹ ਹੀ ਅਸਲ ਦੇ ਵਿੱਚ ਜੀਵਤ ਭਾਵ ਦੇ ਵਿੱਚ ਹਨ। ਜਿਨ੍ਹਾਂ ਨੇ ਸੰਸਾਰ ਵੱਲੋਂ ਮਰ ਕੇ ਪਰਮੇਸ਼ਰ ਦੇ ਵੱਲ ਜੀਵਨਾ ਕੀਤਾ, ਸੰਸਾਰ ਵੱਲੋਂ ਆਪਾ ਭਾਵ ਜਿਨ੍ਹਾਂ ਨੇ ਅਭਾਵ ਕਰ ਦਿੱਤਾ ਹੈ, ਜਿਨ੍ਹਾਂ ਨੇ ਮਨ ਨੂੰ ਮਾਰ ਕਰਕੇ ਪਰਮੇਸ਼ਰ ਦੀ ਯਾਦ ਵਿੱਚ ਜੋੜਿਆ, ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਆ, ਉਹ ਹੀ ਅਸਲ ਦੇ ਵਿੱਚ ਜੀਵਤ ਭਾਵ ਦੇ ਵਿੱਚ ਹਨ। ਔਰ ਜਿਨ੍ਹਾਂ ਨੂੰ ਪਰਮੇਸ਼ਰ ਦੀ ਯਾਦ ਵਿਸਰ ਗਈ ਹੈ, ਵਿਸਰੈ ਮਰ ਜਾਓ, ਉਹ ਮਰ ਕੇ ਜਾਓ ਜੂਨਾਂ ਦੇ ਵਿੱਚ ਜਾਂਦੇ ਆ। ਉਹਨਾਂ ਨੂੰ ਮਰ ਕੇ ਜੂਨਾਂ ਵਿੱਚ ਜਾਵਣਾ ਪੈਂਦਾ। ਇਹ ਨਹੀਂ ਹੈ ਕਿ ਮਰ ਕੇ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ। ਪਰਮੇਸ਼ਰ ਦੀ ਯਾਦ ਵਿਸਰਣੇ ਕਰਕੇ ਹੀ ਬਾਰ-ਬਾਰ ਜੀਵ ਨੂੰ ਸੰਸਾਰ ਭਰ ਦੀਆਂ ਜੂਨਾਂ ਵਿੱਚ ਜਾਣਾ ਪੈਂਦਾ ਹੈ। ਜੋ ਗੁਰਮੁਖਾਂ ਵਾਲਾ ਸੁਭਾਅ ਛੱਡ ਕੇ ਮਨਮੁਖਤਾਈ ਨੂੰ ਧਾਰਨ ਕਰ ਲੈਂਦਾ,
ਸਤਿਗੁਰੂ ਜੀ ਨੇ ਫਰਮਾਨ ਕੀਤਾ, ਉਹ ਜੀਵ ਨੂੰ ਇੱਕ ਵਾਰ ਨਹੀਂ ਬਾਰ-ਬਾਰ ਜਗਤ ਅੰਦਰ ਜੰਮਣਾ ਤੇ ਮਰਨਾ ਪੈਂਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ। ਮਨਮੁਖ ਜੀਵ ਨੂੰ ਬਾਰ-ਬਾਰ ਚੋਟਾਂ ਖਾਣੀਆਂ ਪੈਂਦੀਆਂ, ਜਮਾਂ ਦੀਆਂ, ਜੰਮਣਾ ਮਰਨਾ ਪੈਂਦਾ ਹੈ। ਗਰਭ ਦੀਆਂ ਜੂਨਾਂ ਵਿੱਚ ਬਾਰ-ਬਾਰ ਪੁੱਠੇ ਲਟਕਣਾ ਪੈਂਦਾ ਹੈ। ਅਜਿਹੀ ਜੀਵ ਦੀ ਹਾਲਤ ਹੋ ਜਾਂਦੀ ਹੈ। ਇਸ ਲਈ ਪਾਤਸ਼ਾਹ ਜੀ ਫਰਮਾਉਂਦੇ, ਆਖਾ ਜੀਵਾ ਬਿਸਰੈ ਮਰ ਜਾਓ। ਹੇ ਮਾਤਾ ਜੀ, ਜੋ ਵਾਹਿਗੁਰੂ ਜੀ ਦੇ ਨਾਮ ਨੂੰ ਭਾਵਨਾ ਦੇ ਨਾਲ ਪਰਮੇਸ਼ਰ ਦੇ ਯਾਦ ਵਿੱਚ ਜੁੜੇ ਰਹਿੰਦੇ ਹੈ, ਉਹ ਜੀਵਤ ਭਾਅ ਦੇ ਵਿੱਚ ਹਨ। ਜਿਨ੍ਹਾਂ ਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ, ਉਹ ਮਰ ਕੇ ਜੂਨਾਂ ਵਿੱਚ ਹੀ ਜਾਂਦੇ ਹਨ। ਆਖਣ ਔਖਾ ਸਾਚਾ ਨਾਉ। ਤੇ ਫਿਰ ਬੇਨਤੀ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋਈ ਹੈ। ਬਿਨਾਂ ਭਾਗਾਂ ਤੋਂ ਨਹੀਂ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਆਖਣ ਔਖਾ ਸਾਚਾ ਨਾਉ। ਪਰਮੇਸ਼ਰ ਦਾ ਨਾਮ ਹੈ ਮਾਤਾ ਜੀ ਕਹਿਣਾ ਬਹੁਤ ਔਖਾ ਹੈ। ਸੰਸਾਰ ਦੇ ਅੰਦਰ ਭਾਵੇਂ ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ, ਉਹ ਕਹਿੰਦੇ ਆ ਜੀ ਤਾਂ ਵਿਹਲਿਆਂ ਦਾ ਕੰਮ ਹੈ ਜੀ ਨਾਮ ਜਪਣਾ, ਮਾਲਾ ਫੇਰਨੀ ਤਾਂ ਵਿਹਲਿਆਂ ਦਾ ਕੰਮ ਹੈ। ਜੇ ਕਿਸੇ ਨੂੰ ਕਿਹਾ ਜਾਵੇ ਕਿ ਭਲਿਆ ਸਿਮਰਨ ਕਰਿਆ ਕਰ, ਵਾਹਿਗੁਰੂ ਦਾ ਨਾਮ ਜਪਿਆ ਕਰ, ਅੱਗੋਂ ਕਈ ਚਾਰ ਇੱਕ ਦੀਆਂ ਚਾਰ ਸੁਣਾਉਂਦੇ ਨੇ, ਤਾਂ ਵਿਹਲਿਆਂ ਦਾ ਕੰਮ ਹੈ। ਅਸੀਂ ਤਾਂ ਕੰਮਾਂ ਕਾਜਾਂ ਵਾਲੇ ਬੰਦੇ ਆ, ਸਾਨੂੰ ਤਾਂ ਨਾਮ ਜਪਣ ਦਾ ਵੇਲ ਹੀ ਨਹੀਂ ਮਿਲਦਾ। ਪਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੀ ਅਮੋਲਕ ਦਾਤ ਹੈ ਵਾਹਿਗੁਰੂ ਦੇ ਨਾਮ ਦੀ, ਬਿਨਾਂ ਭਾਗਾਂ ਤੋਂ ਕਦਾਚਿਤ ਵੀ ਜੀਵ ਨੂੰ ਨਹੀਂ ਪ੍ਰਾਪਤ ਹੁੰਦੀ। ਤੇ ਪਰਮੇਸ਼ਰ ਦਾ ਨਾਮ ਜਪਣਾ ਹੀ ਤਾਂ ਇੱਕ ਸਾਧ ਸੰਗਤ ਜੀ ਔਖੀ ਘਾਟੀ ਹੈ। ਜੀਵਨ ਨੂੰ ਉਨੀ ਦੇਰ ਤੱਕ ਕਿਰਤਾਰਥ ਕੀਤਾ ਹੀ ਨਹੀਂ ਜਾ ਸਕਦਾ, ਜਿੰਨੀ ਦੇਰ ਤੱਕ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਝਲਕ ਨਹੀਂ ਪੈਣਾ ਕਰਦੀ। ਜਿੰਨੀ ਦੇਰ ਤੱਕ ਪਰਮਾਤਮਾ ਦਾ ਨਾਮ ਦਾ ਅਭਿਆਸ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਜਿਤਨਾ ਮਰਜ਼ੀ ਮਨੁੱਖ ਸਾਧਨ ਸਾਧ ਕਰਕੇ ਦੇਖ ਲਵੇ, ਪਰ ਵਾਹਿਗੁਰੂ ਦੇ ਭਜਨ ਕੀਤੇ ਬਿਨਾ, ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਕਦਾਚਿਤ ਵੀ ਜੀਵ ਮੁਕਤ ਨਹੀਂ ਹੋ ਸਕਦਾ। ਸਾਧ ਸੰਗਤ ਜੀ, ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦੀਵਾਨ ਸਜਾਇਆ। ਬੇਅੰਤ ਕੌਤਕ ਕਰ ਰਹੇ ਮਹਾਰਾਜ ਸੱਚੇ ਪਾਤਸ਼ਾਹ ਤੇ ਸਤਿਗੁਰੂ ਜੀ ਦੀ ਹਜੂਰੀ ਵੀ ਕਾਸ਼ੀ ਤੋਂ ਪੰਡਿਤ ਚੱਲ ਕੇ ਆਏ। ਬਹੁਤ ਵੱਡਾ ਇੱਕ ਜਥਾ ਆਇਆ, ਆ ਕੇ ਨਮਸਕਾਰ ਕੀਤੀ ਤੇ ਬੜੇ ਵਿਰਾਗ ਦੇ ਵਿੱਚ ਆ ਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਆਪ ਨੇ ਸਭ ਕੁਝ ਆਪਣੇ ਖਾਲਸੇ ਨੂੰ ਹੀ ਬਖਸ਼ਿਸ਼ ਕਰ ਦਿੱਤਾ ਹੈ, ਤੇ ਮਹਾਰਾਜ ਸਾਡੀ ਕੀ ਹਾਲਤ ਹੋਵੇਗੀ। हे ਮਹਾਰਾਜ, ਅਸੀਂ ਪੰਡਿਤ ਤਾਂ ਇੱਦਾਂ ਹੀ ਮਨਮੁਖ ਜਾਵਾਂਗੇ, ਭੁੱਖੇ ਮਰ ਜਾਵਾਂਗੇ, ਸਾਨੂੰ ਟੱਬਰ ਕਿੱਥੋਂ ਪਾਲਣੇ ਹੈ। ਸਭ ਕੁਝ ਆਪਣੇ ਖਾਲਸੇ ਨੂੰ ਮਹਾਰਾਜ ਤੁਸਾਂ ਨੇ ਦੇ ਦਿੱਤਾ ਹੈ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕਰ ਦਿੱਤੀ ਸੀ। ਕਾਂਚੀ ਤੋਂ ਪੰਡਤਾਂ ਦਾ ਜਥਾ ਆ ਕੇ ਬੇਨਤੀ ਕਰਦਾ, ਅੰਤਰਜਾਮੀ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤੇ ਕਿ ਪੰਡਿਤੋ, ਤੁਹਾਨੂੰ ਵੀ ਅਸੀਂ ਇਹ ਰਾਸ ਦੇ ਦਿੰਦੇ ਹਾਂ ਜੇ ਤੁਹਾਡੇ ਮਨ ਦੀ ਚਾਹਤ ਹੈ ਤਾਂ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਤੁਹਾਨੂੰ 15 ਮੋਹਰਾਂ ਦਿੱਤੀਆਂ ਜਾਣਗੀਆਂ, ਮਖਮਲੀ ਰੇਸ਼ਮ ਦੇ ਸੁੰਦਰ ਤੁਹਾਨੂੰ ਪੋਸ਼ਾਕੇ ਵੀ ਦਿੱਤੇ ਜਾਣਗੇ, ਸੁੰਦਰ ਵਸਤਰ ਵੀ ਮਿਲਣਗੇ। ਫਿਰ ਖੰਡ ਘਿਓ ਛਕਣ ਦੇ ਵਾਸਤੇ ਚੰਗੇ ਪਕਵਾਨ, ਮਿਸ਼ਟਾਨ ਪਦਾਰਥ ਵੀ ਤੁਹਾਨੂੰ ਮਿਲਣਗੇ।
ਔਰ ਇਹ ਵੈ ਕਿ 8 ਘੰਟੇ ਬੈਠ ਕੇ ਸਿਮਰਨ ਕਰਨਾ ਪੈਣਾ। ਮੁਖ ਤੋਂ ਵਾਹਿਗੁਰੂ 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 ਲਗਾਤਾਰ ਸਿਮਰਨ ਕਰਨਾ ਪੈਣਾ। 8 ਘੰਟੇ ਚੌਂਕੜਾ ਮਾਰ ਕੇ ਬੈਠੇ ਰਹੋ, ਸਿਮਰਨ ਕਰੀ ਜਾਵੋ ਤੇ ਤੁਹਾਨੂੰ ਵੀ ਸਭ ਕੁਝ ਮਿਲਦਾ ਜਾਵੇਗਾ। ਬੜੇ ਖੁਸ਼ ਪਹਿਲਾਂ ਤਾਂ ਕਹਿੰਦੇ ਤੇ ਕੰਮ ਹੀ ਬੜਾ ਸੌਖਾ, ਬਹਿ ਕੇ ਮਾਲਾ ਹੀ ਫੇਰਨੀ ਹੈ। ਤੇ ਸਾਧ ਸੰਗਤ ਜੀ ਜਦੋਂ ਥੋੜਾ ਸਮਾਂ ਲੰਘਿਆ ਤੇ ਫਿਰ ਉਂਘਣ ਲੱਗ ਪਏ, ਕਿਸੇ ਨੂੰ ਆਲਸ ਆਉਣ ਲੱਗ ਪਿਆ, ਕੋਈ ਉਬਾਸੀਆਂ ਮਾਰਨ ਲੱਗ ਪਿਆ। ਤੇ ਸਤਿਗੁਰੂ ਜੀ ਦੀਵਾਨ ਤੋਂ ਥੋੜਾ ਜਦੋਂ ਬਾਹਰ ਗਏ ਤੇ ਗਰੀਬਨ ਨਵਾਜ਼ ਸਤਿਗੁਰਾਂ ਨੂੰ ਓਹਲੇ ਹੋਇਆ ਜਾਣ ਕੇ ਤੇ ਕਈ ਆਪਸ ਵਿੱਚ ਮਿਲ ਕੇ ਗੱਲਾਂ ਹੀ ਕਰਨ ਲੱਗ ਪਏ ਸਨ। ਜਦੋਂ ਗੱਲਾਂ ਕਰਦੇ ਆਵਾਜ਼ ਆਈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਆਲਮ ਸਿੰਘ ਨੂੰ ਬਚਨ ਕੀਤਾ ਕਿ ਇਹਨਾਂ ਨੂੰ ਤਾੜ ਕੇ ਰੱਖ, ਹੱਥ ਵਿੱਚ ਲੋਟਾ ਫੜ ਕੇ ਕੁਤਕਾ ਪਕੜ ਕਰਕੇ ਰੱਖ। ਜਿਹੜਾ ਵੀ ਕੋਈ ਗੱਲਾਂ ਕਰਦਾ ਨਜ਼ਰ ਆਵੇ ਤਾਂ ਉਹਦੇ ਜਾਗ ਕਰਕੇ ਖੜਾ ਕਰ ਦੇਣਾ, ਥੋੜੀ ਆਵਾਜ਼ ਕਰ ਦੇਣੀ, ਆਪੇ ਚੁੱਪ ਹੋ ਜਾਵਣਗੇ। ਉਹਨਾਂ ਨੂੰ ਤਾੜਨਾ ਕਰਕੇ ਇੱਕ ਦਿਨ 8 ਘੰਟੇ ਬਿਠਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਏ ਤੇ ਹਜ਼ੂਰ ਨੇ 15 ਮੋਹਰਾਂ ਸਾਰਿਆਂ ਨੂੰ ਵੰਡੀਆਂ। ਦੇਖ ਕੇ ਬੜਾ ਪ੍ਰਸੰਨ ਹੋਏ ਤੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਪੰਡਿਤੋ, ਜੇ ਤੁਹਾਨੂੰ ਇਹ ਮਨਜ਼ੂਰ ਹੋਵੇ, ਮਨ ਨੂੰ ਚੰਗਾ ਲੱਗੇ ਤੇ ਹਰ ਰੋਜ਼ ਆ ਕੇ ਬੈਠ ਜਾਇਆ ਕਰੋ, 8 ਘੰਟਾ ਸਿਮਰਨ ਕਰਿਆ ਕਰੋ ਤੇ ਹਰ ਰੋਜ਼ ਇਸੇ ਤਰ੍ਹਾਂ ਸਾਡੇ ਕੋਲੋਂ ਲੈ ਜਾਇਆ ਕਰੋ, ਮੋਹਰਾਂ ਵੀ, ਪਦਾਰਥ ਵੀ, ਚੰਗੇ ਚੰਗੇ ਵਸਤਰ ਵੀ। ਤੇ ਦੋਵੇਂ ਹੱਥ ਜੋੜ ਕੇ ਸਾਰੇ ਪੰਡਤਾਂ ਦਾ ਜਥਾ ਕਹਿਣ ਲੱਗਾ, ਕਹਿੰਦੇ ਮਹਾਰਾਜ ਇਹ ਕੰਮ ਸਾਡੇ ਤੋਂ ਨਹੀਂ ਹੁੰਦਾ, ਬਹੁਤ ਔਖਾ ਜੇ ਪਰਮੇਸ਼ਰ ਦਾ ਨਾਮ ਜਪਣਾ। ਫਿਰ ਸਾਰਿਆਂ ਨੇ ਗੱਲ ਜੀ ਬਣਾ ਕਰਕੇ ਕਹਿ ਦਿੱਤੀ, ਕਹਿੰਦੇ ਮਹਾਰਾਜ ਰਾਹੂ ਕੇਤੂ ਦੋ ਬੈਲ ਹਮਾਰੇ, 60 ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ, ਮਾਰ ਲਿਆਵੇ ਛੇਤੀ। ਸਾਨੂੰ ਤੇ ਮਹਾਰਾਜ ਇਹੋ ਹੀ ਰਾਸ ਹੈ, ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾ ਕੇ, ਭਰਮਾਂ ਭੁਲੇਖਿਆਂ ਵਿੱਚ ਪਾ ਕੇ ਉਹਨਾਂ ਨੂੰ ਲੁੱਟਣਾ। ਮਹਾਰਾਜ ਇਹੋ ਹੀ ਸਾਨੂੰ ਰਾਸ ਆਉਂਦਾ, ਨਾਮ ਨਹੀਂ ਸਾਡੇ ਤੋਂ ਜਪਿਆ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰ ਰਹੇ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਬਹੁਤ ਔਖਾ ਹੈ ਪਰਮੇਸ਼ਰ ਦਾ ਨਾਮ ਜਪਣਾ। ਪਰਮਾਤਮਾ ਬਖਸ਼ਿਸ਼ ਕਰ ਦੇਵੇ ਤਉ ਕਿਰਪਾ ਤੇ ਨਾਮ ਧਿਆਈਐ। ਇਹ ਪਰਮੇਸ਼ਰ ਆਪ ਦੀ ਕਿਰਪਾ ਦੁਆਰਾ ਹੀ ਤੁਹਾਡੇ ਨਾਮ ਨੂੰ ਧਿਆਇਆ ਜਾ ਸਕਦਾ ਹੈ। ਜਿਨ੍ਹਾਂ ਤੇ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਉਹ ਗੁਰਮੁਖ ਪਿਆਰੇ ਹਰ ਇੱਕ ਸਵਾਸ ਨਾਲ ਪਰਮੇਸ਼ਰ ਦੀ ਸਿਮਰਨ ਕਰਦੇ ਆ, ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹੈ। ਜਿੰਨੀ ਦੇਰ ਤੱਕ ਵਾਹਿਗੁਰੂ ਦੀ ਬਖਸ਼ਿਸ਼ ਨਾ ਹੋਵੇ, ਆਪਣੇ ਬਲ ਦੇ ਨਾਲ ਕੋਈ ਚਾਹ ਕਰਕੇ ਮੁਖ ਤੋਂ ਵਾਹਿਗੁਰੂ ਵੀ ਨਹੀਂ ਬੋਲ ਸਕਦਾ। ਜੇ ਪਰਮਾਤਮਾ ਬਖਸ਼ਿਸ਼ ਨਾ ਕਰੇ ਤਾਂ ਹੇ ਮਾਤਾ ਜੀ, ਪਰਮੇਸ਼ਰ ਦਾ ਨਾਮ ਕਹਿਣਾ ਬਹੁਤ ਔਖਾ ਹੈ, ਆਖਣ ਔਖਾ ਸਾਚਾ ਨਾਉ। ਇਸੇ ਕਰਕੇ ਹਰ ਕੋਈ ਜੀਵ ਪਰਮੇਸ਼ਰ ਦਾ ਨਾਮ ਨਹੀਂ ਆਖਦਾ, ਹਰ ਇੱਕ ਜੀਵ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ। ਜੇ ਇੰਨੀ ਸਮਝ ਹੋਵੇ, ਇੰਨੀ ਗਿਆਤ ਹੋਵੇ ਤੇ ਪਰਮੇਸ਼ਰ ਦਾ ਸਿਮਰਨ ਕਿਉਂ ਵਿਸਾਰਨ। ਅਮੋਲਕ ਦਾਤ ਜਾਣ ਕਰਕੇ ਕਿ ਪਰਮੇਸ਼ਰ ਦਾ ਨਾਮ ਬਹੁਤ ਅਮੋਲਕ ਦਾਤ। ਖਾਏ ਚੱਲੀ ਇਹ ਦੁੱਖ, ਖਾਏ ਖਾ ਕਰਕੇ ਉਹ ਖੈ ਕਰ ਦਿੰਦੇ ਗੁਰਮੁਖ ਪਿਆਰੇ ਪਰਮੇਸ਼ਰ ਦਾ ਸਿਮਰਨ ਕਰ ਕਰਕੇ, ਵਾਹਿਗੁਰੂ ਦਾ ਨਾਮ ਜਪ ਜਪ ਕੇ। ਜਿਵੇਂ ਜਿਵੇਂ ਪਰਮੇਸ਼ਰ ਦੇ ਪਿਆਰੇ ਨਾਮ ਜਪਦੇ ਆ, ਤਿਵੇਂ ਤਿਵੇਂ ਉਹਨਾਂ ਦੇ ਦੁੱਖ ਖੈ ਹੁੰਦੇ ਜਾਂਦੇ, ਨਾਸ਼ ਹੁੰਦੇ ਜਾਂਦੇ ਆ। ਉਹ ਪਰਮੇਸ਼ਰ ਦਾ ਨਾਮ ਜਪ ਜਪ ਕੇ ਸੰਸਾਰ ਭਰ ਦੇ ਸਭ ਦੁੱਖਾਂ ਨੂੰ ਮਿਟਾ ਦਿੰਦੇ ਹੈ। ਐਸੀ ਪਰਮਾਤਮਾ ਦੇ ਨਾਮ ਦੀ ਵਡਿਆਈ ਹੈ। ਸਾਚੇ ਨਾਮ ਕੀ ਲਾਗੈ ਭੂਖ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਭੁੱਖ ਹੈ। ਕਿਉਂਕਿ ਸਾਡੇ ਮਨਾਂ ਵਿੱਚ, ਕਿਸੇ ਦੇ ਮਨ ਦੇ ਵਿੱਚ ਪਦਾਰਥਾਂ ਦੀ ਭੁੱਖ ਹੈ, ਕਿਸੇ ਦੇ ਮਨ ਵਿੱਚ ਧਨ ਦੀ ਇਕੱਤਰਤਾ ਦੀ ਭੁੱਖ ਹੈ, ਕਿਸੇ ਦੇ ਮਨ ਵਿੱਚ ਸੰਸਾਰ ਭਰ ਦੇ ਰੰਗਾਂ ਰੰਗਾਂ ਦੀ ਦੁਨੀਆ ਦੇਖਣ ਦੀ ਭੁੱਖ ਹੈ। ਪਰ ਉਹ ਵਿਰਲੇ ਗੁਰਮੁਖ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗੀ ਰਹਿੰਦੀ ਹੈ। ਹੇ ਪਰਮਾਤਮਾ, ਆਪ ਜੀ ਦਾ ਨਾਮ ਜਪਦੇ ਹਾਂ ਤਾਂ ਹੀ ਜੀਵਤ ਭਾਵ ਵਿੱਚ ਰਹਿੰਦੇ ਹਾਂ। ਹਰ ਸਮੇਂ ਇੱਕ ਹੀ ਉਹਨਾਂ ਦੀ ਜੋਦੜੀ ਹੁੰਦੀ ਹੈ, ਪਰਮਾਤਮਾ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੁ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਹਰ ਸਮੇਂ ਉਹ ਗੁਰਮੁਖ ਪਿਆਰੇ ਜੋਦੜੀਆਂ ਕਰਦੇ ਨੇ, ਪਰਮਾਤਮਾ ਤੁਮ ਕਰਹੁ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਹੇ ਮਹਾਰਾਜ, ਐਸੀ ਆਤਮ ਬਛੈਣੀ ਸਾਨੂੰ ਮਤ ਬਖਸ਼ਿਸ਼ ਕਰ ਦੇਵੋ।
ਹਰ ਸਮੇਂ ਜੀਵਨ ਭਰ ਮਹਾਰਾਜ ਆਪ ਜੀ ਨੂੰ ਧਿਆਨ ਦੇ ਰਹੀਏ। ਹਰ ਸਮੇਂ ਗੁਰਮੁਖ ਪਿਆਰੇ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਰਹਿੰਦੇ ਹੈ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ, ਨਾਮ ਦੇਹੁ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। हे ਮਹਾਰਾਜ, ਕਿਰਪਾ ਕਰਕੇ ਸਾਡੇ ਝੋਲੀ ਵਿੱਚ ਨਾਮ ਦੀ ਦਾਤ ਪਾਵੋ। ਹਰ ਸਮੇਂ ਜੀਵਨ ਭਰ ਆਪ ਜੀ ਦੇ ਪਿਆਰ ਦੇ ਵਿੱਚ ਮਹਾਰਾਜ ਰੰਗਾ ਰਹਾ। ਹਰ ਸਮੇਂ ਪਿਆਰ ਦੇ ਵਿੱਚ ਭੇਜ ਕੇ ਆਪ ਜੀ ਦੇ ਗੁਣ ਗਾਉਂਦਾ ਰਹਾ। ਐਸੀ ਕਿਰਪਾ ਕਰਕੇ ਸ਼੍ਰੋਮਣੀ ਦਾਤ ਬਖਸ਼ਿਸ਼ ਕਰੋ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਤ ਭੂਖੈ ਖਾਏ ਚਲੀਏ ਦੁਖ, ਚਲੀਏ ਚਲਾਏ ਮਨ ਹੋ ਜਾਂਦੇ ਉਹਨਾਂ ਗੁਰਮੁਖਾਂ ਦੇ ਦੁੱਖ। ਅਗਿਆਤ ਦੇ ਜੰਮਣ ਮਰਨ ਦੇ 84 ਦੇ ਗੇੜੇ ਵਿੱਚ ਪੈਣੇ ਦੇ, ਜੂਨਾਂ ਵਿੱਚ ਪੈਣੇ ਦੇ ਸਾਰੇ ਦੁੱਖ ਉਹਨਾਂ ਦੇ ਮਿਟ ਜਾਂਦੇ ਆ ਜੋ ਭਾਵਨੀ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪਦੇ ਹਨ। ਸੋ ਕਿਉ ਬਿਸਰੈ ਮੇਰੀ ਮਾਏ। ਇਹ ਮੇਰੀ ਮਾਏ, हे ਮਾਤਾ ਜੀ, ਉਹ ਪਰਮੇਸ਼ਰ ਦਾ ਨਾਮ ਸਾਨੂੰ ਕਿਉਂ ਵਿਸਰੇ ਹਾਂ? ਕਿਉਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਿਸਾਰਨਾ ਹੈ? ਸਾਚਾ ਸਾਹਿਬ ਸਾਚਾ ਨਾਈ। ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਪਰਮੇਸ਼ਰ ਹੈ ਉਹ ਸਦੀਵੀ ਕਾਲ ਵਾਸਤੇ ਸੱਚਾ ਹੈ। ਜਿਸ ਪਰਮੇਸ਼ਰ ਦਾ ਨਾਏ ਨਾਮ ਵੀ ਸੱਚਾ ਹੈ, ਨਾਏ ਪਰਮੇਸ਼ਰ ਦੀ ਵਡਿਆਈ ਵੀ ਸਦੀਵੀ ਕਾਲ ਵਾਸਤੇ ਸੱਚੀ ਹੈ। ਉਸ ਪਰਮੇਸ਼ਰ ਨੂੰ ਕਿਉਂ ਵਿਸਾਰਨਾ ਹੈ? ਸੋ ਕਿਉਂ ਵਿਸਰੈ ਮੇਰੀ ਮਾਏ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਵਿਸਾਰਨਾ ਜੋ ਸਦੀਵੀ ਕਾਲ ਵਾਸਤੇ ਸੱਚਾ ਹੈ? ਕਿਉਂਕਿ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਸਭ ਕੁਝ ਨਾਸਵੰਤ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। हे ਜੀਵ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ ਲੈ, ਪਰਮੇਸ਼ਰ ਦਾ ਸਿਮਰਨ ਕਰ ਲੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਕੁਝ ਨਾਸਵੰਤ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ ਹੋ, ਪਰਮੇਸ਼ਰ ਕਿਉਂ ਵਿਸਾਰਨਾ ਹੈ? ਜਿਸ ਵਾਹਿਗੁਰੂ ਦਾ ਸਰੂਪ ਪਰਮੇਸ਼ਰ ਦਾ ਨਾਮ ਸਦੀਵੀ ਕਾਲ ਵਾਸਤੇ ਸੱਚਾ ਹੈ, ਸੋ ਕਿਉਂ ਵਿਸਰੈ ਮੇਰੀ ਮਾਏ। ਉਸ ਪਰਮਾਤਮਾ ਨੂੰ ਕਿਉਂ ਵਿਸਾਰਨਾ ਹੈ ਜਿਸ ਪਰਮੇਸ਼ਰ ਦੇ ਸਿਮਰਨ ਦੀ ਬਦੌਲਤ ਹੀ ਸਭ ਤਦ ਕੋ ਬਿਰਲਾ ਲੱਖ ਹੈ। ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ। ਗੁਰ ਪੂਰਾ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਆਤ ਬਖਸ਼ਿਸ਼ ਕੀਤੀ ਹੈ, ਉਹ ਫਿਰ ਕਦੇ ਵਾਹਿਗੁਰੂ ਦੀ ਯਾਦ ਨੂੰ ਵਿਸਾਰਦੇ ਨਹੀਂ ਹੈ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ। ਸਭ ਦਾਤਾਂ ਜਿਸ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਉਸ ਨੂੰ ਕਿਉਂ ਵਿਸਾਰਨਾ ਹੈ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ, ਸਾਚਾ ਸਾਹਿਬ ਸਾਚਾ ਨਾਏ। ਪਰਮੇਸ਼ਰ ਸਦੀਵੀ ਕਾਲ ਵਾਸਤੇ ਆਪ ਸੱਚਾ ਹੈ ਔਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਲੇ ਵੀ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਸੱਚੇ ਹੈ, ਜਿਨ੍ਹਾਂ ਨੇ ਭਾਵਨਾ ਦੇ ਨਾਲ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਨੂੰ ਗਾਇਆ ਹੈ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਸਾਚੇ ਨਾਮ ਕੀ ਤਿਲ ਵਡਿਆਈ। ਫਿਰ ਮਾਤਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਕਿੰਨੀ ਕੁ ਵਡਿਆਈ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਆ, हे ਮਾਤਾ ਜੀ, ਜਿਵੇਂ ਤਿਲ ਹੁੰਦਾ ਹੈ ਨਾ, ਤਿਲ ਜਿੰਨੀ ਵਡਿਆਈ
ਮੁੱਲਕ ਹੈ। ਫਿਰ ਕੀਮਤ ਕਿਵੇਂ ਕੋਈ ਜਾਣ ਲਵੇਗਾ ਕਿ ਇੰਨੀ ਕੁ ਕੀਮਤ ਹੈ ਪਰਮੇਸ਼ਰ ਦੇ ਨਾਮ ਦੀ। ਭਗਤ ਕਬੀਰ ਸਾਹਿਬ ਜੀ ਨੂੰ ਕਿਸੇ ਪ੍ਰੇਮੀ ਬਾਦਸ਼ਾਹ ਨੇ ਕਿਹਾ ਸੀ ਨਾ, ਕਹਿੰਦਾ ਜੀ ਮੇਰੇ ਤੋਂ ਮੋਹਰਾਂ ਲੈ ਲਓ, ਸੋਨੇ ਦੀਆਂ ਚਾਂਦੀ ਦੀਆਂ ਬਹੁਤ ਸਾਰੇ ਧਨ ਪਦਾਰਥ ਲੈ ਲਓ ਤੇ ਮੈਨੂੰ ਨਾਮ ਦੀ ਦਾਤ ਦੇ ਦੇਵੋ। ਤੇ ਕਹਿਣ ਲੱਗੇ ਨਹੀਂ ਭਲਿਆ, ਇਹ ਤਾਂ ਵਾਹਿਗੁਰੂ ਦੇ ਨਾਮ ਦੀ ਦਾਤ ਮਨ ਦੇ ਵੱਟੇ ਸੱਟੇ ਪ੍ਰਾਪਤ ਹੁੰਦੀ ਹੈ। ਇਹ ਮਨ ਗੁਰੂ ਚਰਨਾਂ ਵਿੱਚ ਅਰਪਣ ਕਰਨਾ ਪੈਂਦਾ ਹੈ। ਇਸ ਕਰਕੇ ਫਿਰ ਭਜਨ ਉਚਾਰਨ ਕੀਤੇ ਭਗਤ ਕਬੀਰ ਸਾਹਿਬ ਜੀ ਨੇ, ਕਹਿੰਦੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਇਹ ਤਾਂ ਮਨ ਦੇ ਵੱਟੇ ਸੱਟੇ ਅਮੋਲਕ ਦਾਤ ਪ੍ਰਾਪਤ ਹੋਇਆ ਕਰਦੀ ਹੈ, ਨਾ ਕਿ ਕਿਸੇ ਦੁਨੀਆ ਦੇ ਧਨ ਪਦਾਰਥ ਦੇ ਬਦਲੇ। ਐਸੀ ਅਮੋਲਕ ਪਰਮੇਸ਼ਰ ਦੇ ਨਾਮ ਦੀ ਦਾਤ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਹੇ ਮਾਤਾ ਜੀ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਜਿਹੜੀ ਵਡਿਆਈ ਹੈ, ਬਹੁਤੀ ਤਾਂ ਕੀ ਤਿਲ ਜਿੰਨੀ ਵੀ ਕੋਈ ਕਥਨ ਨਹੀਂ ਕਰ ਸਕਦਾ। ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ, ਕੀਮਤ ਨਹੀਂ ਪਾਈ। ਕਿਸੇ ਤੋਂ ਕੀਮਤ ਨਹੀਂ ਅਜੇ ਤੱਕ ਪਾਈ ਗਈ ਕਿ ਕਿੰਨੀ ਕੁ ਕੀਮਤ ਹੈ ਪਰਮਾਤਮਾ ਦੇ ਨਾਮ ਦੀ। ਜੋ ਹੈ ਹੀ ਅਮੋਲਕ ਹੈ, ਉਹਦਾ ਮੁੱਲ ਕਿਵੇਂ ਕੋਈ ਜਾਣ ਸਕਦਾ। ਐਸਾ ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਉਹ ਸ਼ਕਤੀਵਾਨ ਹੈ। ਜੇ ਸਾ ਮਿਲ ਕੈ ਆਖਣ ਪਾਹੀ। ਹਜੂਰ ਫਰਮਾਉਂਦੇ ਐ, ਜੇਕਰ ਸਾਰੇ ਸੰਸਾਰ ਭਰ ਦੇ ਜੀਵ ਮਿਲ ਕਰਕੇ ਆਖਣ ਹਾਂ ਕਿ ਪਰਮੇਸ਼ਰ ਦੇ ਨਾਮ ਦੀ ਵਡਿਆਈ ਅਸੀਂ ਪਾ ਲਵਾਂਗੇ, ਕਿ ਇੰਨਾ ਕੋ ਪਰਮੇਸ਼ਰ ਦੇ ਨਾਮ ਦਾ ਮਹਾਤਮ ਹੈ। ਵੱਡਾ ਨਾ ਹੋਵੇ ਘਾਟ ਨਾ ਜਾਈ। ਫੇਰ ਵੀ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਿਸੇ ਤੋਂ ਪੂਰੀ ਨਹੀਂ ਕਥਨ ਕੀਤੀ ਜਾਣੀ। ਔਰ ਇਸੇ ਪ੍ਰਕਾਰ ਜੇ ਸਭ ਮਿਲ ਕੇ ਆਖਣ ਪਾਹੇ, ਜੇ ਸੰਸਾਰ ਭਰ ਦੇ ਜੀਵ ਕਹਿਣ ਕਿ ਪਰਮੇਸ਼ਰ ਦਾ ਨਾਮ ਵੱਡਾ ਹੈ, ਵੱਡਾ ਹੈ, ਵਾਹਿਗੁਰੂ ਜੀ ਦਾ ਸਰੂਪ ਵੱਡਾ ਹੈ, ਕਹਿੰਦੇ ਕਿ ਉਹ ਪਰਮੇਸ਼ਰ ਐਸਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਵੱਡਾ ਨਾ ਹੋਵੇ ਘਾਟ ਨਾ ਜਾਏ। ਵੱਡਾ ਕਹਿਣੇ ਦੇ ਨਾਲ ਉਹ ਪਰਮਾਤਮਾ ਵੱਡਾ ਨਹੀਂ ਹੁੰਦਾ। ਜੇਕਰ ਕੋਈ ਪਰਮਾਤਮਾ ਦੀ ਨਿੰਦਿਆ ਕਰੀ ਜਾਵੇ, ਵਾਹਿਗੁਰੂ ਦੇ ਨਾਮ ਦੀ ਨਿੰਦਿਆ ਕਰੀ ਜਾਵੇ, ਤੇ ਉਹ ਘਟਦਾ ਨਹੀਂ ਹੈ। ਇਕਸਾਰ ਰਹਿਣ ਵਾਲਾ ਉਹ ਪਰਮਾਤਮਾ ਹੈ, ਨਾ ਉਹ ਬੁੱਢਾ ਨਾ ਉਹ ਬਾਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਕਸਾਰ ਉਹ ਪਰਮੇਸ਼ਰ ਦਾ ਸਰੂਪ ਰਹਿੰਦਾ ਹੈ। ਫਿਰ ਇਹ ਹਜੂਰ ਦੇ ਵਚਨ ਆਉਂਦੇ ਆ, ਨਾ ਉਹ ਵੱਢੈ ਨਾ ਘਟਦਾ ਜਾਏ, ਅਕੁੱਲ ਨਿਰੰਜਨ ਏਕੈ ਪਾਏ। ਇਕਸਾਰ ਉਹ ਪਰਮਾਤਮਾ ਦਾ ਸਰੂਪ ਸਭ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਨਾ ਵੱਡਾ ਕਹਿਣੇ ਤੇ ਵੱਡਾ ਨਹੀਂ ਹੁੰਦਾ। ਜੇ ਪਰਮਾਤਮਾ ਦੀਆਂ ਕੋਈ ਸਿਫਤਾਂ ਕਰੀ ਜਾਵੇ ਤੇ ਵੱਡਾ ਨਹੀਂ ਹੁੰਦਾ। ਜੇ ਕੋਈ ਨਿੰਦਿਆ ਕਰੀ ਜਾਵੇ ਤੇ ਉਹ ਪਰਮਾਤਮਾ ਦਾ ਸਰੂਪ ਘਟਦਾ ਨਹੀਂ ਹੈ। ਐਸਾ ਉਹ ਪਰਮਾਤਮਾ ਹੈ। ਤੇ ਨਾ ਉਹਨਾਂ ਨੂੰ ਕਾਲ ਮਾਰ ਸਕਦਾ ਹੈ, ਕਿਉਂਕਿ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸੰਗੀ ਸਾਥੀ ਬਣਾਇਆ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵਹਿ ਨਾ ਜਾਹੇ ਨਾ ਕਬਹੁ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਜਿਨ੍ਹਾਂ ਦਾ ਸੰਗੀ ਸਾਥੀ ਪਰਮਾਤਮਾ ਹੈ, ਉਹ ਸੰਸਾਰ ਭਰ ਦੇ ਜੀਵਾਂ ਵਾਂਗ ਜਨਮਦੇ ਮਰਦੇ ਨਹੀਂ ਹੈ। ਉਹ ਕਾਲ ਦੀ ਲਪੇਟ ਵਿੱਚ ਨਹੀਂ ਕਦਾਚਿਤ ਵੀ ਆਉਂਦੇ, ਉਹ ਅਕਾਲ ਸਰੂਪ ਹੀ ਹੋ ਜਾਂਦੇ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਉਂਦੇ, ਨਾ ਉਹ ਮਰੈ ਨਾ ਹੋਵੇ ਸੋਗ। ਨਾ ਕਹਿੰਦੇ ਉਹ ਕਾਲ ਦੇ ਮਾਰੇ ਹੋਏ ਮਰਦੇ ਹੈ, ਨਾ ਹੀ ਪਦਾਰਥ ਚਲੇ ਜਾਣ ਤੇ ਉਹਨਾਂ ਨੂੰ ਕੋਈ ਸੋਗ ਕੋਈ ਗਮ ਨਹੀਂ ਹੁੰਦਾ। ਦੇਤਾ ਰਹੈ ਨਾ ਚੁਕੈ ਭੋਗਾ,
ਅਕਾਲ ਪੁਰਖ ਪਰਮੇਸ਼ਰ ਅਜਿਹਾ ਵਾਹਿਗੁਰੂ ਜੀ ਦਾ ਸਰੂਪ ਹੈ, ਸਭ ਜੀਵਾਂ ਨੂੰ ਦਾਤਾਂ ਦੇਈ ਜਾਂਦਾ ਹੈ। ਦਾਤਾਂ ਲੈਣ ਵਾਲੇ ਥੱਕ ਹਾਰ ਜਾਂਦੇ, ਮਰ ਮੁੱਕ ਜਾਂਦੇ, ਉਮਰਾਂ ਭੋਗ ਕੇ ਕੂਚ ਕਰ ਜਾਂਦੇ ਸੰਸਾਰ ਤੋਂ, ਪਰ ਪਰਮੇਸ਼ਰ ਫੇਰ ਵੀ ਦਾਤਾਂ ਦੇਣੇ ਤੋਂ ਗੁਰੇਜ਼ ਨਹੀਂ ਕਰਦਾ। ਪਰਮਾਤਮਾ ਜੈਸਾ ਕੋਈ ਦਿਆਲੂ ਦਾਤਾ ਵੀ ਜਗਤ ਅੰਦਰ ਨਹੀਂ ਹੈ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਦਾਤਾਂ ਲੈਣ ਵਾਲੇ ਲੈ ਕਰਕੇ ਖਾਈ ਜਾਂਦੇ ਹੈ, ਉਮਰਾਂ ਭੋਗ ਕੇ ਚਲੇ ਜਾਂਦੇ ਹੈ, ਪਰ ਪਰਮਾਤਮਾ ਦਾਤਾਂ ਦੇਣੇ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦਾ। ਨਾ ਕਦੇ ਥੱਕਦਾ ਹੈ, ਨਾ ਕਦੇ ਅੱਕਦਾ ਹੈ, ਨਾ ਕਦੇ ਗੁਰੇਜ਼ ਕਰਦਾ ਹੈ। ਐਸਾ ਉਹ ਸ਼੍ਰੋਮਣੀ ਦਾਤਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਦੇਂਦਾ ਰਹੈ ਨਾ ਚੁੱਕੈ ਭੋਗ। ਨਾ ਚੁੱਕੈ ਤੋਂ ਭਾਵ ਚੁੱਕਦੇ ਨਹੀਂ, ਉਹ ਪਦਾਰਥ ਮੁੱਕਦੇ ਨਹੀਂ ਹੈ। ਜੋ ਪ੍ਰਮਾਤਮਾ ਦਾਤਾਂ ਦੇ ਜਾਂਦਾ ਹੈ, ਅਥਵਾ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਨਾਮ ਦਾ ਐਸਾ ਅਮੁੱਕ ਅਖੁੱਟ ਖਜ਼ਾਨਾ ਵਾਹਿਗੁਰੂ ਨੇ ਬਖਸ਼ਿਆ ਜੋ ਕਦੇ ਮੁੱਕਣ ਵਾਲਾ ਨਹੀਂ ਹੈ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਰੂਪ ਅਖੁੱਟ ਖਜ਼ਾਨੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਕਦੇ ਮੁੱਕਦੀ ਨਹੀਂ ਹੈ। ਕਿਉਂਕਿ ਸਤਿਗੁਰੂ ਜੀ ਨੇ ਫਰਮਾਨ ਕੀਤਾ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਐਸਾ ਪਰਮੇਸ਼ਰ ਦਾ ਨਾਮ ਰੂਪੀ ਸ਼੍ਰੋਮਣੀ ਧਨ ਦਾ ਇਹ ਖਜ਼ਾਨਾ ਹੈ, ਨਾ ਇਹਨੂੰ ਚੋਰ ਰੂਪ ਸਕਦਾ ਹੈ। ਐਸਾ ਸ਼੍ਰੋਮਣੀ ਖਜ਼ਾਨਾ ਹੈ। ਦੇਂਦਾ ਰਹੈ ਨਾ ਚੁੱਕੈ ਭੋਗ। ਪਰਮੇਸ਼ਰ ਦੇ ਬਖਸ਼ੇ ਹੋਏ ਅਮੁੱਕ ਖਜ਼ਾਨੇ ਕਦਾਚਿਤ ਵੀ ਮੁੱਕਦੇ ਨਹੀਂ ਹੈ। ਮੂਸੇ ਪੈਗੰਬਰ ਨੇ ਸ਼ੰਕਾ ਕੀਤਾ ਸੀ ਪਰਮਾਤਮਾ ਤੇ, ਕਹਿੰਦਾ ਸੀ ਮਹਾਰਾਜ ਮੈਨੂੰ ਕੁਝ ਡਿਊਟੀਆਂ ਦੇ ਦਿਓ ਸੰਸਾਰ ਨੂੰ ਰੋਜੀ ਰੋਟੀ ਦੇਣ ਦੀਆਂ, ਤੇ ਆਕਾਸ਼ ਬਾਣੀ ਹੋਈ ਸੀ, ਨਹੀਂ ਭਾਈ ਤੇਰੇ ਤੋਂ ਕੰਮ ਹੋਣਾ ਨਹੀਂ ਹੈ। ਬਾਰ ਜਿੱਦ ਕਰਨੇ ਤੇ 2-4 ਨਗਰਾਂ ਦੀ ਇਹ ਡਿਊਟੀ ਲਗਾ ਦਿੱਤੀ ਕਿ ਜੇ ਸਹੀ ਢੰਗ ਦੇ ਨਾਲ ਕਰੇਗਾ ਤੇ ਫਿਰ ਹੋਰ ਵੀ ਅੱਗੇ ਜ਼ਿਆਦਾ ਵਧਾ ਦੇਵਾਂਗੇ। ਸਾਧ ਸੰਗਤ ਸਭ ਨੂੰ ਰਿਜ਼ਕ ਦਿੱਤਾ, ਪਰ ਇੱਕ ਸੂਰ ਨੂੰ ਤੇ ਦੂਜੇ ਪਾਮਰ ਵਿਕਾਰੀ ਬੰਦੇ ਨੂੰ ਨਹੀਂ ਦਿੱਤਾ। ਜਦੋਂ ਆਏ ਭਗਵਾਨ ਦੇ ਕੋਲ ਤੇ ਪੁੱਛਿਆ ਕਿ ਭਾਈ ਸਭ ਨੂੰ ਸਮੇਂ ਸਿਰ ਰਿਜ਼ਕ ਦਿੱਤਾ? ਹਾਂ ਜੀ ਮਹਾਰਾਜ ਸਭ ਨੂੰ ਦਿੱਤਾ, 2 ਜਾਣਿਆਂ ਨੂੰ ਨਹੀਂ ਦਿੱਤਾ। ਕੌਣ? ਕਹਿੰਦੇ ਕਸੂਰ ਸਾਰੇ ਪਿੰਡ ਦੀ ਗੰਦਗੀ ਖਾਂਦਾ ਰਹਿੰਦਾ, ਉਹਨੂੰ ਗੰਦਾ ਜਾਣ ਕੇ ਤੇ ਨਹੀਂ ਉਹਨੂੰ ਰਿਜ਼ਕ ਨਹੀਂ ਕੁਝ ਦਿੱਤਾ ਖਾਣ ਵਾਸਤੇ। ਦੂਜਾ ਵਿਕਾਰੀ ਬੰਦਾ ਸੀ, ਮਰੀ ਹੋਈ ਔਰਤ ਨੂੰ ਕਬਰ ਦੇ ਵਿੱਚੋਂ ਪੁੱਟ ਕੇ ਵਿਕਾਰ ਭੋਗਦਾ ਪਿਆ। ਨਖਿੱਧ ਕਰਮ ਕਰਨੇ ਕਰਕੇ ਉਹ ਵਿਕਾਰੀ ਜੀਵ ਨੂੰ ਰਿਜ਼ਕ ਨਹੀਂ ਦਿੱਤਾ। ਫਿਰ ਕਹਿਣ ਲੱਗੇ, ਕਹਿੰਦੇ ਉਹਨਾਂ ਦੇ ਆਪਣੇ ਕਰਮ ਹੈ, ਕਰਮ ਜਿੱਦਾਂ ਦੇ ਕਰਨਗੇ ਉਹਨਾਂ ਨੇ ਆਪ ਹੀ ਭੋਗਣੇ ਹੈ, ਉਹਨਾਂ ਨੂੰ ਫਲ ਉੱਦਾਂ ਦਾ ਮਿਲਣਾ, ਪਰ ਤੇਰਾ ਕੰਮ ਸੀ ਉਹਨਾਂ ਨੂੰ ਰਿਜ਼ਕ ਦੇਣਾ। ਤੇ ਸ਼ੰਕਾ ਕੀਤਾ, ਕਹਿੰਦੇ ਕਿ ਮੂਸੇ ਪੈਗੰਬਰ ਨੇ ਆਪਣੇ ਟੋਪ ਦੇ ਵਿੱਚ ਛੋਟਾ ਜਿਹਾ ਇੱਕ ਦਾਣੇਦਾਰ ਛੋਟਾ ਜਿਹਾ ਕੀੜਾ ਰੱਖਿਆ ਸੀਗਾ। ਕਹਿੰਦੇ ਮਹਾਰਾਜ ਮੈਂ ਦੇਖਦਾ ਭਲਾ ਇਹਨੂੰ ਵੀ ਤੁਸੀਂ ਰਿਜ਼ਕ ਦਿੱਤਾ। ਜਦੋਂ ਦੇਖਿਆ ਤੇ ਉਹਦੇ ਮੂੰਹ ਦੇ ਵਿੱਚ ਚੌਲਾਂ ਦਾ ਦਾਣਾ ਸੀਗਾ। ਦੇਖ ਕੇ ਸ਼ਰਮਿੰਦਾ ਹੋ ਗਿਆ ਤੇ ਨਮਸਕਾਰ ਕੀਤੀ, ਮਹਾਰਾਜ ਇਹ ਤੁਹਾਡਾ ਕਾਰਜ ਤੁਸੀਂ ਆਪ ਹੀ ਕਰ ਸਕਦੇ ਹੋ। ਅਕਿਰਤ ਘੜਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਹਰ ਇੱਕ ਜੀਵ ਦੇ ਭਾਵੇਂ ਚੰਗੇ ਕਰਮ ਕਰਦਾ, ਭਾਵੇਂ ਅਕਾਲ ਪੁਰਖ ਵਾਹਿਗੁਰੂ ਨੇ ਕਿੰਨੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਫੇਰ ਵੀ ਕਦੇ ਵਾਹਿਗੁਰੂ ਦਾ ਧੰਨਵਾਦ ਨਹੀਂ ਕਰਦੇ। ਇਸ ਦੇ ਅਸੀਂ ਅਕਿਰਤ ਕਣ ਹਾਂ।
महाराज सच्चे पातशाह हजूर ने फरमान किया, कहते कि सब जीवां नूं दातां प्रदान करी जांदा है, देंदा रहा न चुकै भोग, फिर दित्तियां होईयां दातां मुकदियां ही नहीं है। अकाल पुरख परमात्मा दे विच है, होर नाही कोई, होर परमात्मा जैसा कोई ऐसा गुणकारी जीवां ते दयालता करन वाला, अकिरत कणा दी पालना करन वाला होर कोई नहीं परमात्मा जैसा। ये परमात्मा दे विच ही शुभ गुण श्रोमणी गुण है। भाई गुरदास साहिब जी का वचन आउंदा है, कहंदे हन गुण करे गुण सब को करे कृपा निधान, अवगुण किए गुण तो ही बन आयो है। कहते जेकर कोई चंगा कर्म करे तो हर कोई उसनूं चंगा ही आखदा कि बड़ा चंगा है। कोई बुरा कर्म अवगुणा वाला कर्म कर देवे तो हर कोई उन्होंने दरकार के थुक के लंघदा, कोई उन्होंने कवाउंदा तक भी नहीं है। पर महाराज अवगुणहारे जीवां दे नाल भी आप जी दी ही बनदी है। महाराज कोई अवगुण करके भुल करके तुहाडी शरण विच आ जावे, जो शरण आवे तिस कंठ लावे, यह बिरद सुवामी संदा। महाराज घुट के गल दे नाल लगाउणा ये आप जी दा बिरद है। ऐसा गरीब नवाज आप जी दी वडियाई है। गुण एहो होर नाही कोई, होर किसे विच महाराज ऐसा श्रोमणी गुण नहीं है जो आप जी ने महाराज अकिरत कणा नूं अवगुण हारियां नूं भी पालना कीता है। सब दी आप जी महाराज परवरिश कर रहे हो। ना को होआ ना को होए। सतगुरु जी फरमाउंदे है परमेश्वर जैसा ते माता जी ने बड़े खुशी खुशी बड़े चावां दे नाल अपने पुत्र नूं मिलना कीता ते मन में संकल्प किया। घर दे विच बहुत ज़्यादा गरीबी सीगी ते कहण लगे ए पुत्र मैनूं अज इन्नी ज़्यादा खुशी हुई है, किन्ने लंमेरे समय बाद ए पुत्र तैनूं मिल के बहुत मैनूं चाव मन दे विच पैदा हो रहे हैं। मेरे मन की इच्छा जे किते पाईया क घिओ हुंदा, पाईया क खंड हुंदी, मैदा हुंदा ते मैं मिठा प्रसाद बना के बंदगी कर गया ते फिर मन के अंदर ही अंदर परमात्मा के चरणों में अरजोई की है, हे परमात्मा ए खुदा अज जे मेरा ये बिरद ना आपने रखिया ते आप दी भगती करने तो
ਆਪ ਦੀ ਜਾਤ ਵਿੱਚ ਜੁੜਨੇ ਤੋਂ ਪੁੱਤਰ ਫਰੀਦ ਦਾ ਚਿੱਤ ਉੱਠ ਜਾਵੇਗਾ ਕਿ ਮੇਰੀ ਮਾਂ ਤਾਂ ਝੂਠ ਬੋਲਦੀ ਸੀ। ਸਾਧ ਸੰਗਤ ਐਸੀ ਕਲਾ ਵਰਤੀ। ਪਹਿਲਾਂ ਤਾਂ ਛੋਟੀ ਜਿਹੀ ਪੁੜੀ ਦੇ ਵਿੱਚ ਸ਼ੱਕਰ ਮਿਲਦੀ ਸੀ, ਪਰ ਜਦੋਂ ਅੱਜ ਭਗਤ ਫਰੀਦ ਸਾਹਿਬ ਜੀ ਨੇ ਉੱਠ ਕਰਕੇ ਦੇਖਿਆ, ਮਸਾਲੇ ਦੇ ਹੇਠਾਂ ਸ਼ੱਕਰ ਦਾ ਢੇਰ ਲੱਗਾ ਹੋਇਆ ਨਜ਼ਰ ਆਇਆ। ਖਾਂਦਿਆਂ ਸਮਾਨ ਪਦਾਰਥਾਂ ਦੇ ਨਾਲ ਭਰ ਗਈ ਤੇ ਮਾਤਾ ਬਾਹਰ ਬੈਠੀ ਹੋਈ ਛੱਪਰ ਤੋਂ ਬਾਹਰ। ਜਦੋਂ ਫਰੀਦ ਜੀ ਆਏ, ਕਹਿਣ ਲੱਗੇ ਮਾਤਾ ਕੀ ਕਾਰਨ ਹੈ? ਇਹ ਮਾਂ ਤੂੰ ਬਾਹਰ ਕਿਉਂ ਬੈਠੀ ਹੋਈ ਹੈ? ਕਹਿਣ ਲੱਗੇ ਪੁੱਤਰ ਪਤਾ ਨਹੀਂ ਕੌਣ ਆਇਆ ਸੀਗਾ, ਕੋਈ ਰਾਜਾ ਲੱਗਦਾ ਸੀਗਾ ਤੇ ਰਾਜਿਆਂ ਵਾਂਗ ਹੀ ਉਹਨੇ ਕੱਪੜੇ ਪਾਏ ਸਨ। ਇਹ ਬਹੁਤ ਸਾਰਾ ਸਾਜੋ ਸਮਾਨ ਇੱਥੇ ਰੱਖ ਗਿਆ, ਪਤਾ ਨਹੀਂ ਕੌਣ ਹੈ, ਭੁਲੇਖੇ ਨਾਲ ਲੱਗਦਾ ਇੱਥੇ ਛੱਡ ਗਏ ਹੈ। ਤੇ ਭਗਤ ਫਰੀਦ ਜੀ ਮੁਸਕਰਾ ਕੇ ਕਹਿਣ ਲੱਗੇ ਮਾਂ ਆਪੇ ਹੀ ਸੰਕਲਪ ਕੀ ਆਪ ਹੈ। हे परमात्मा पूर्णी ਵੱਡੀ ਆਪ ਜੀ ਦੀ ਬਖਸ਼ੀ ਹੋਈ ਨਾਮ ਦੀ ਦਾਤ ਸ਼੍ਰੋਮਣੀ ਦਾਤ ਹੈ। हे ਮਹਾਰਾਜ ਐਸੀ ਸ਼੍ਰੋਮਣੀ ਆਪ ਜੀ ਦਾਤ ਬਖਸ਼ਣ ਵਾਲੇ ਹੋ। ਜਿਨ ਦਿਨ ਕਰਕੇ ਕੀਤੀ ਰਾਤ, ਜਿਸ ਅਕਾਲ ਪੁਰਖ ਪਰਮਾਤਮਾ ਨੇ ਦਿਨ ਅਤੇ ਰਾਤ ਬਣਾਈ ਹੈ, ਜਿਸ ਪਰਮਾਤਮਾ ਨੇ ਅੱਧਾ ਸਮਾਂ ਰਾਤ ਦੇ ਹਿੱਸੇ, ਅੱਧਾ ਸਮਾਂ ਦਿਨ ਦੇ ਹਿੱਸੇ ਪਰਮਾਤਮਾ ਨੇ ਕੀਤਾ ਹੈ। ਅਥਵਾ ਜਿਨ ਦਿਨ ਕਰਕੇ ਕੀਤੀ ਰਾਤ, ਜਿਨ੍ਹਾਂ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਕੀਤਾ, ਤਿਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਅਵਿਦਿਆ ਰੂਪ ਰਾਤ ਨੂੰ ਅਭਾਵ ਕਰ ਦਿੱਤਾ ਹੈ ਤੇ ਦਿਨ ਦੀ ਤਰ੍ਹਾਂ ਹਿਰਦੇ ਅੰਦਰ ਉਹਨਾਂ ਨੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਲੈਣਾ ਕੀਤਾ ਵਾਹਿਗੁਰੂ ਦਾ ਸਿਮਰਨ ਕਰ ਕਰਕੇ। ਜਿਨ ਦਿਨ ਕਰਕੇ ਕੀਤੀ ਰਾਤ, ਰਾਤ ਅਵਿਦਿਆ ਰੂਪ ਰਹਿਣ ਨੂੰ ਉਹਨਾਂ ਨੇ ਅਭਾਵ ਕਰ ਨੀਵੀਆਂ ਜਾਤਾਂ ਵਿੱਚ ਜਾਤ ਚਲੇ ਜਾਂਦੇ ਹੈ, ਉਹਨਾਂ ਨੂੰ ਬਾਰ-ਬਾਰ ਨੀਵੀਆਂ ਜਾਤਾਂ ਵਿੱਚ ਜਨਮ ਧਾਰਨ ਕਰਨੇ ਪੈਂਦੇ ਹੈ। ਹੋਰ 84 ਦੇ ਗੇੜੇ ਵਿੱਚ ਬਾਰ-ਬਾਰ ਜੰਮਣਾ ਮਰਨਾ ਪੈਂਦਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿਸਾਰ ਦਿੰਦੇ ਹਨ। ਨਾਨਕ ਨਾਵੈ ਪਾਜ ਸਨਾਤ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ
ਰੋਟੀ ਲੈਣ ਆਏ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਉਹ ਟੇਢੀਆਂ ਜੂਨਾਂ ਵਿੱਚ ਜੀਵ ਬਾਰ-ਬਾਰ ਭਟਕਦੇ ਹੈ, ਜੋ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਮਾਲਕ ਪਰਮੇਸ਼ਰ ਨੂੰ ਵਿਸਾਰ ਦਿੰਦੇ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਪਾਵਨ ਬਾਣੀ ਦੀ ਵਿਚਾਰ ਕਰਦਿਆਂ